ਖਬਰਾਂ ਦੇ ਵੱਲ ਆਈਏ ਸ਼ਰਮਾ ਜੀ ਤੇ ਸ਼ੁਰੂਆਤ ਕਰੀਏ ਬਾਦਲਾਂ ਦੇ ਇੱਕ ਕਰੀਬੀ ਤੋਂ। ਸੋਸ਼ਲ ਮੀਡੀਆ ਤੇ ਅੱਜ ਇੱਕ ਚਰਚਾ ਹੈ, ਕਹਿੰਦੇ ਜਦੋਂ ਸਮਾਂ ਬਦਲਦਾ ਤੇ ਫਿਰ ਕਈ ਆਪਣੇ ਵੀ ਮੂੰਹ ਫੇਰ ਲੈਂਦੇ ਨੇ। ਬਾਦਲਾਂ ਨੂੰ ਅੱਜ ਸੋਸ਼ਲ ਮੀਡੀਆ ਤੇ ਇਸ ਕਰਕੇ ਵੀ ਥੋੜਾ ਚਰਚਿਤ ਤੇ ਥੋੜਾ ਜਿਹਾ ਉਹਨਾਂ ਬਾਰੇ ਗੱਲਬਾਤ ਹੋਈ ਹੈ, ਕਿਉਂਕਿ ਉਹਨਾਂ ਦੇ ਇੱਕ ਕਰੀਬੀ ਨੇ ਇਹ ਗੱਲ ਕਹੀ ਹੈ ਵੀ ਹੁਣ ਗੁਲਾਮੀ ਦਾ ਅਹਿਸਾਸ ਹੋ ਗਿਆ ਤੇ ਇਹ ਤੋਂ ਆਜ਼ਾਦੀ ਚਾਹੁੰਦਾ ਹੈ। ਹਰਚਰਨ ਬੈਂਸ ਨੂੰ ਹੁਣ ਕਿਉਂ ਰੜਕੀ ਹੈ ਬਾਦਲਾਂ ਦੀ ਗੁਲਾਮੀ? ਬਿਲਕੁਲ ਪ੍ਰਵੀਨ ਜੀ, ਹਰਚਰਨ ਬੈਂਸ ਹੋਰਾਂ ਦੀ ਇੱਕ ਪੋਸਟ ਨੇ ਪੂਰੇ ਪੰਜਾਬ 'ਚ ਜਾਂ ਪੰਜਾਬੀ ਜਿੱਥੇ ਜਿੱਥੇ ਵੱਸਦੇ ਆ ਉਹਨਾਂ 'ਚ ਇੱਕ ਹੈਰਾਨੀ ਭਰ ਦਿੱਤੀ ਕਿ ਆਹ ਕੀ ਹੈ ਜੀ ਜੀ ਕਿ ਜੀ। ਹਰਚਰਨ ਬੈਂਸ ਵਰਗਾ ਬੰਦਾ ਐਂ ਬਾਦਲਾਂ ਬਾਰੇ ਐਂ ਲਿਖ ਦੂਗਾ। ਇਹ ਸਭ ਨੂੰ ਹੈਰਾਨੀ ਹੋਈ। ਪਰ ਹਰਚਰਨ ਬੈਂਸ ਨੇ ਆਪਣੀ ਹੀ ਪੋਸਟ ਦਾ ਜੀ। ਜਵਾਬ ਆਪਣੀ ਹੀ ਇੱਕ ਨਵੀਂ ਪੋਸਟ ਦੇ ਰੂਪ 'ਚ ਦੇਣ ਦੀ ਕੋਸ਼ਿਸ਼ ਕੀਤੀ। ਹੂੰ। ਪਰ ਉਹ ਤੋਂ ਪਹਿਲਾਂ ਕਿ ਆਪਾਂ ਉਹ ਪੋਸਟ ਦਾ ਜ਼ਿਕਰ ਕਰੀਏ, ਮੈਂ ਦੱਸਣਾ ਚਾਹੁੰਦਾ ਕਿ ਹਰਚਰਨ ਬੈਂਸ ਹੋਰੀ ਪਿਛਲੇ ਕਰੀਬ 30-32 ਸਾਲਾਂ ਤੋਂ ਜੀ। ਸਿੱਧੇ ਤਰ੍ਹਾਂ ਬਾਦਲ ਪਰਿਵਾਰ ਨਾਲ ਜੁੜੇ ਨੇ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਨੇ। ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਉਹ 1997 ਦੀ ਸਰਕਾਰ ਦੇ ਵਿੱਚ ਬਾਦਲਾਂ ਦੇ ਮੀਡੀਆ ਸਲਾਹਕਾਰ ਦੇ ਰੂਪ ਦੇ ਵਿੱਚ ਜੀ। ਰਸਮੀ ਤੌਰ ਤੇ ਹਿੱਸਾ ਬਣ ਕੇ ਸਾਹਮਣੇ ਆ ਜਾਂਦੇ ਨੇ। ਹੂੰ। ਤੇ ਸਰਕਾਰ ਬਦਲਦੀ ਹੈ, ਸਰਕਾਰ ਕੈਪਟਨ ਦੀ ਆ ਜਾਂਦੀ ਹੈ ਤੇ ਹਰਚਰਨ ਬੈਂਸ ਹੋਰੀ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ, ਹੂੰ ਹੂੰ। ਉਹਨੂੰ ਨੌਕਰੀ ਵੀ ਕਰੀ ਜਾਂਦੇ ਨੇ ਤੇ ਇੱਧਰ ਬਾਦਲਾਂ ਨਾਲ ਵੀ ਤਾਲਮੇਲ ਚੱਲੀ ਜਾਂਦਾ ਸੀ। ਪਰ ਸਰਕਾਰ ਬਦਲ ਗਈ, ਸਰਕਾਰ ਕੈਪਟਨ ਦੀ ਆ ਗਈ, ਕੈਪਟਨ ਦੇ ਮੀਡੀਆ ਸਲਾਹਕਾਰ ਚਾਲ ਆ ਗਏ। ਹੂੰ। ਤੇ ਲੌਂਗੋਵਾਲ ਸਾਹਿਬ ਹੋਰਾਂ ਦੀ ਬਰਸੀ ਸੀ। ਉਸ ਬਰਸੀ ਦੇ ਸਮਾਗਮ ਦੇ ਵਿੱਚ ਚਾਲ ਨੇ ਕਹਿਤਾ ਕਿ ਬੈਂਸ ਸਾਹਿਬ ਜਾਂ ਤਾਂ ਫਿਰ ਨੌਕਰੀ ਕਰ ਲਓ ਜਾਂ ਬਾਦਲਾਂ ਦਾ ਸਾਥ ਰੱਖ ਲਓ, ਜੀ, ਅੱਛਾ। ਜਾਂ ਨੌਕਰੀ ਛੱਡ ਦਿਓ ਜਾਂ ਬਾਦਲਾਂ ਦਾ ਸਾਥ ਛੱਡ ਦਿਓ। ਉਹਨਾਂ ਨੇ ਸਿੱਧਾ ਹੀ ਕਹਿਤਾ ਉੱਥੇ। ਹੂੰ। ਤੇ ਅਗਲੇ ਦਿਨ ਹਰਚਰਨ ਬੈਂਸ ਨੇ ਜਾ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਜੀ, ਅੱਛਾ। ਤੇ ਉਹ ਕਹਿੰਦੇ ਮੈਂ ਬਾਦਲਾਂ ਦਾ ਸਾਥ ਨਹੀਂ ਛੱਡ ਸਕਦਾ, ਸਾਰਿਆਂ ਨੂੰ ਪਤਾ। ਸੋ ਇਹ ਹੂੰ। ਦਲੇਰਨਾਮਾ ਇੱਕ ਕਦਮ ਵੀ ਸੀ ਉਸ ਸਮੇਂ ਉਹਨਾਂ ਦਾ ਕਿ ਹਾਂ, ਜਦੋਂ ਸੱਤਾ 'ਚ ਨਹੀਂ ਆ ਪਾਰਟੀ ਜੀ। ਤੇ ਤਦ ਤੁਸੀਂ ਉਹਦੇ ਨਾਲ ਖੜੋ। ਸੋ ਉਹ ਹੂੰ। ਬਾਦਲਾਂ ਨਾਲ ਵਫਾ ਉਸ ਸਮੇਂ ਦੀ, ਤੇ ਸਾਰਿਆਂ ਨੂੰ ਇਸ ਕਰਕੇ ਸਮਰਪਣ ਕਰ ਦਿੱਤਾ। ਜਿਵੇਂ ਮਤਲਬ ਕਿ ਬਾਦਲਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਹਨੂਮਾਨ ਵਜੋਂ ਵੀ ਮੀਡੀਆ 'ਚ ਹਰਚਰਨ ਬੈਂਸ ਦੀ ਚਰਚਾ ਹੁੰਦੀ ਰਹੀ ਹੈ ਕਿ ਉਹਨਾਂ ਦਾ ਹਨੂਮਾਨ ਹੈ ਜੀ ਇਹਦਾ। ਜੀ। ਤੇ ਅਚਾਨਕ ਕੱਲ ਇੱਕ ਪੋਸਟ ਪਾਉਂਦੇ ਨੇ ਉਹ, ਹੂੰ। ਤੇ ਹਰਚਰਨ ਬੈਂਸ ਹੋਰਾਂ ਦੀ ਉਹ ਪੋਸਟ ਆਪਣੇ ਆਪ 'ਚ ਮਤਲਬ ਕਿ ਕਾਫੀ ਕੁਝ ਸਪਸ਼ਟ ਕਰ ਦਿੰਦੀ ਹੈ, ਪਰ ਉਹਨਾਂ ਨੂੰ ਫਿਰ ਵੀ ਸਪਸ਼ਟੀਕਰਨ ਦੇਣਾ ਪੈਂਦਾ। ਮੈਂ ਹੂੰ। ਪੋਸਟ ਦੇ ਅੱਖਰ ਪੜ੍ਹ ਦਿੰਦਾ। ਜੀ। ਹਰਚਰਨ ਬੈਂਸ ਨੇ ਲਿਖਿਆ, ਜੀ। ਸਾਰੀ ਉਮਰ ਇੱਕ ਵਿਅਕਤੀ ਦਾ ਹੱਥ ਠੋਕਾ ਬਣ ਕੇ ਹੂੰ। ਉਸਦੇ ਹਰ ਸਹੀ ਗਲਤ ਕੰਮ ਨੂੰ ਜਾਇਜ਼ ਠਹਿਰਾਉਣਾ, ਹੂੰ। ਬਿਨਾਂ ਤਨਖਾਹ ਨੌਕਰੀ ਗੁਲਾਮੀ ਰਹੀ। ਜੀ, ਅੱਛਾ। ਅੱਜ ਤੱਕ ਜੋ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਹੂੰ। ਹੁਣ ਇਸ ਜ਼ਾਲਿਮ ਤੋਂ ਆਜ਼ਾਦੀ ਦੀ ਇੱਛਾ ਹੈ। ਜੀ। ਤੇ ਹੁਣ ਇਹਦੇ ਕੀ ਅਰਥ ਕੱਢੋਗੇ? ਉਹ ਕਹਿੰਦੇ ਕਿ ਸਾਰੀ ਉਮਰ ਇੱਕ ਬੰਦੇ ਦਾ ਹੱਥ ਠੋਕਾ ਬਣਿਆ ਰਿਹਾ। ਹੂੰ। ਉਹਦੇ ਗਲਤ ਕੰਮਾਂ ਨੂੰ, ਉਹਦੇ ਠੀਕ ਕੰਮਾਂ ਨੂੰ ਮੈਂ ਜਾਇਜ਼ ਹੀ ਸਾਬਤ ਕਰਦਾ ਰਿਹਾ, ਹੂੰ। ਸਹੀ ਸਾਬਤ ਕਰਦਾ ਰਿਹਾ। ਤੇ ਜੀ। ਕਹਿੰਦਾ ਇਹ ਗੁਲਾਮੀ, ਇਹ ਬਿਨਾਂ ਤਨਖਾਹ ਵਾਲੀ ਨੌਕਰੀ, ਤੇ ਕਹਿੰਦਾ ਕਿ ਬਿਨਾਂ ਕੁਝ ਦੇਖਿਆ, ਮਤਲਬ ਕਿ ਅੱਖਾਂ ਦੇ ਪੱਟੀ ਬੰਨ ਕੇ ਕੀਤੀ। ਤੇ ਹੁਣ ਕਹਿੰਦਾ ਕਿ ਮੇਰੀ ਇੰਨੀ ਕਿ ਆਤਮ ਕਹਾਣੀ ਆ, ਤੇ ਹੂੰ। ਹੁਣ ਮੈਂ ਇਸ ਕਹਾਣੀ ਦਾ ਵਿਸ਼ਾ ਬਦਲਣਾ ਚਾਹੁੰਦਾ ਤੇ ਮੈਂ ਇਸ ਗੁਲਾਮੀ ਤੋਂ ਮੁਕਤੀ ਚਾਹੁੰਦਾ, ਆਜ਼ਾਦੀ ਦੀ ਇੱਛਾ ਚਾਹੁੰਦਾ। ਜੀ। ਤੇ ਜਿੱਦਾਂ ਹੀ ਉਹਨਾਂ ਦੀ ਇਹ ਪੋਸਟ ਬਾਹਰ ਆਈ, ਰਾਜਨੀਤਿਕ ਗਲਿਆਰਿਆਂ 'ਚ ਤਾਂ ਚਰਚਾ ਚੱਲੀ ਹੀ, ਅਕਾਲੀਆਂ ਦੇ ਘਰਾਂ 'ਚ ਵੀ ਤਰਥੱਲੀ ਮਚੀ। ਤੇ ਹੂੰ। ਥੱਲੇ ਪ੍ਰਸ਼ਾਸਨਿਕ ਅਧਿਕਾਰੀ, ਮੀਡੀਆ ਕਰਮੀ, ਉਹਨਾਂ ਨਾਲ ਪਰਿਵਾਰਕ ਸਾਂਝ ਰੱਖਣ ਵਾਲੇ ਰਾਜਨੀਤਿਕ ਲੀਡਰ, ਜੀ। ਕਈਆਂ ਨੇ ਤਾਂ ਪੁੱਛ ਲਿਆ ਕਿ ਜੀ ਇਹ ਬਾਦਲਾਂ ਬਾਰੇ ਆ, ਕੀ ਹੂੰ। ਗੱਲ ਹੋ ਗਈ ਜੀ ਹੁਣ ਇਸ ਮੌਕੇ ਆ ਕੇ, ਜਦੋਂ ਹੂੰ। ਅਗਲਾ ਔਖੀ ਘੜੀ ਚੋਂ ਲੰਘ ਰਿਹਾ ਜੀ, ਤਦ ਜੀ। ਜਾਂ ਕੀ ਮਸਲਾ ਹੋ ਗਿਆ ਜੀ ਬੈਂਸ ਸਾਹਿਬ? ਹੂੰ। ਸਿੱਧੇ ਪੁੱਛਦੇ ਰਹੇ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੀ। ਪ੍ਰਵੀਨ ਜੀ, ਇਸ ਦੌਰਾਨ ਉਹਨਾਂ ਨੂੰ ਘੱਟੋ ਘੱਟ 350 ਤੋਂ ਵੱਧ ਫੋਨ ਗਏ, ਅੱਛਾ, ਵਾਹ! ਤੇ ਪਰ ਉਹਨਾਂ ਨੇ ਇੱਕ ਦਾ ਵੀ ਫੋਨ ਨਹੀਂ ਚੁੱਕਿਆ। ਹੂੰ। ਤੇ ਜਦੋਂ ਇਹ ਪੋਸਟ ਫੈਲ ਲਈ, ਜੀ। ਪੂਰੀ ਚਰਚਾ ਸ਼ੁਰੂ ਹੋ ਗਈ, ਫਿਰ ਉਹਨਾਂ ਨੇ ਇੱਕ ਅਗਲੀ ਪੋਸਟ ਲਿਖੀ। ਠੀਕ ਹੈ। ਉਹ ਕਹਿੰਦੇ ਕਿ ਭਾਈ ਤੁਸੀਂ ਗਲਤ ਅਰਥ ਲੈ ਲਿਆ, ਹੂੰ। ਮੈਂ ਤਾਂ ਖੁਦ ਦੀ ਹੰਕਾਰੀ, ਜਿਹੜੀ ਸਾਡਾ ਖੁਦ ਦਾ ਹੰਕਾਰ ਹੈ, ਹੂੰ। ਹੂੰ। ਉਹਦੀ ਅਸੀਂ ਜਿਹੜੀ ਗੁਲਾਮੀ ਕਰ ਰਹੇ ਹਾਂ, ਉਹ ਤੋਂ ਆਜ਼ਾਦੀ ਦੀ ਗੱਲ ਕੀਤੀ ਸੀ। ਤੇ ਬੜਾ ਵਧੀਆ ਉਹਨਾਂ ਨੇ ਉਹਨੂੰ ਮਤਲਬ ਰੂਪ ਦਿੱਤਾ। ਜੀ, ਜੀ। ਸੋ ਇਹ ਸਮਝਣ ਵਾਲੇ ਸਾਰਾ ਸਮਝਦੇ ਹੁੰਦੇ ਨੇ। ਅਸਲ 'ਚ ਹੂੰ। ਪ੍ਰਵੀਨ ਜੀ, ਹਰਚਰਨ ਬੈਂਸ ਹੋਰੀ ਉਸ ਦੌਰ ਦੇ ਵਿੱਚ ਪੰਜਾਬ ਦੇ ਉਂਗਲੀਆਂ ਤੇ ਗਿਣਨ ਵਾਲੇ ਬੁੱਧੀਜੀਵੀਆਂ ਚੋਂ ਗਿਣੇ ਜਾਂਦੇ ਸੀ।
ਹੂੰ ਜਿਨ੍ਹਾਂ ਨੂੰ ਆਰਥਿਕਤਾ ਦੀ ਸਮਝ, ਜਿਨ੍ਹਾਂ ਨੂੰ ਸਿਆਸਤ ਦੀ ਸਮਝ, ਜਿਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਦੀ ਸਮਝ। ਜੀ ਸੋ ਜਿਨ੍ਹਾਂ ਨੂੰ ਉਸ ਦੌਰ ਦੇ ਵਿੱਚ ਜਦੋਂ ਨਾ ਇੰਟਰਨੈਟ ਸੀ, ਨਾ ਟੈਕਨੋਲੋਜੀ ਸੀ, ਨਾ ਇਹ ਤੇਜ਼ੀ ਸੀ, ਉਸ ਸਮੇਂ ਜਿਹੜੀ ਮੀਡੀਆ ਨੂੰ ਮਤਲਬ ਕਿ ਕਿਵੇਂ ਰੂਪ ਦੇਣਾ, ਕਿਵੇਂ ਰੰਗ ਦੇਣਾ, ਕਿਵੇਂ ਆਪਣੀ ਗੱਲ ਪਹੁੰਚਾਉਣੀ, ਉਹਦੀ ਵੀ ਸਮਝ ਸੀ ਉਸ ਸਮੇਂ, ਜਦੋਂ ਸਿਰਫ ਅਖਬਾਰੀ ਦੌਰ ਸੀ। ਉਸ ਦੌਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਗੱਡੀ ਲੈ ਕੇ ਜਾਂਦੇ ਹੁੰਦੇ ਸੀ ਬੈਂਸ ਸਾਹਿਬ ਦੇ ਘਰੇ। ਉਸ ਦੌਰ ਦੇ ਜੀ ਵਿੱਚ ਅੱਛਾ ਪ੍ਰਕਾਸ਼ ਸਿੰਘ ਬਾਦਲ ਦਾ ਸੁਨੇਹਾ ਲੱਗਦਾ ਸੀ ਬੈਂਸ ਸਾਹਿਬ ਨੂੰ ਕਿ ਬੈਂਸ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ, ਸਮਾਂ ਹੈਗਾ। ਹੂੰ ਉਹ ਦੌਰ ਸੀ। ਜੀ ਤੇ ਉਹ ਦੌਰ ਤੋਂ ਬਾਅਦ ਸਰਕਾਰ ਆ ਗਈ ਬਾਦਲਾਂ ਦੀ। ਹੂੰ ਬਾਦਲਾਂ ਨੇ ਹਰਚਰਨ ਬੈਂਸ ਸਾਹਿਬ ਨੂੰ ਮੀਡੀਆ ਸਲਾਹਕਾਰ ਰੱਖ ਲਿਆ ਜੀ ਤੇ ਫਿਰ ਸਲਾਹਕਾਰ ਬਣਨ ਤੋਂ ਲੈ ਕੇ ਅੱਜ ਤੱਕ ਕਹਾਣੀ ਬਦਲ ਗਈ। ਫਿਰ ਹਰਚਰਨ ਬੈਂਸ ਸਾਹਿਬ ਬਾਦਲਾਂ ਤੋਂ ਸਮਾਂ ਲੈ ਕੇ ਜਾਂਦੇ ਸੀ ਮਿਲਣਾ। ਫਿਰ ਹਰਚਰਨ ਬੈਂਸ ਸਾਹਿਬ ਬਾਹਰ ਬੈਠਦੇ ਸੀ ਕਿ ਬਾਦਲ ਸਾਹਿਬ ਵਿਹਲੇ ਹੋ ਲੈਣ, ਫਿਰ ਮੈਂ ਬੜੀ ਜੀ ਗੱਲ ਕਰਨੀ ਆ। ਜੀ 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 ਫਿਰ ਹਰਚਰਨ ਬੈਂਸ ਨੂੰ ਬਾਦਲ ਕਹਿੰਦੇ ਸੀ ਕਿ ਬੈਂਸ ਸਾਹਿਬ ਤੁਸੀਂ ਮਾੜਾ ਜਿਹਾ ਸਾਈਡ ਤੇ ਹੋ, ਅਸੀਂ ਕੋਈ ਮੀਟਿੰਗ ਕਰ ਲਈਏ। ਤੇ ਦੌਰ ਬਦਲਦਾ ਗਿਆ। ਪਰ ਉੱਥੇ ਤੱਕ ਉਹਨਾਂ ਦੀ ਇੰਨੀ ਨੇੜਤਾ ਸੀ, ਆਪਸ ਵਿੱਚ ਤਾਲਮੇਲ ਇੰਨਾ ਸੀ ਕਿ ਕਦੇ ਹੋ ਸਕਦਾ ਹਰਚਰਨ ਬੈਂਸ ਨੂੰ ਲੱਗਿਆ ਹੀ ਨਾ ਹੋਵੇ ਕਿ ਹਾਂ ਕਿ ਮੈਨੂੰ ਦੂਰ ਰੱਖਿਆ ਜਾਂਦਾ ਹੈ ਜਾਂ ਮੇਰੇ ਨਾਲ ਹੁਣ ਇੱਕ EMPLOYEE ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਪਰ ਜੀ ਜਦੋਂ ਉਹ ਵਿਵਹਾਰ ਹੱਥੀਂ ਖਿਲਾਏ, ਗੋਦੀ ਚੱਕੇ, ਉਂਗਲੀ ਫੜ ਕੇ ਤੋਰੇ ਸੁਖਬੀਰ ਬਾਦਲ ਵੱਲੋਂ ਹੋਇਆ, ਹੂੰ ਫਿਰ ਭੀੜ ਹੋਈ। ਫੇਰ ਪੀੜ ਹੋ ਸੋ ਗਈ। ਕੀ ਇਹ ਉਹ ਭੀੜ ਹੈ? ਇਹ ਸਵਾਲ ਹੈ ਕਿ ਕੀ ਇਹ ਗੁਲਾਮੀ ਤੋਂ ਆਜ਼ਾਦੀ ਦੀ ਜਿਹੜੀ ਗੱਲ ਹੈ, ਇਹ ਬਾਦਲ ਲਈ ਨਾ ਹੋ ਕੇ ਸੁਖਬੀਰ ਬਾਦਲ ਲਈ ਤਾਂ ਨਹੀਂ ਲਿਖੀ ਕਿਤੇ? ਜੀ 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 ਕਿਉਂਕਿ ਹਰਚਰਨ ਬੈਂਸ ਨੇ ਆਪਣੀ ਅਗਲੀ ਪੋਸਟ ਜਦੋਂ ਲਿਖਿਆ ਕਿ ਹੂੰ ਇਹ ਤਾਂ ਮੇਰੇ ਹੰਕਾਰ, ਮੈਂ ਖੁਦ ਦੇ ਹੰਕਾਰ ਤੋਂ ਗੁਲਾਮੀ ਦੀ ਆਜ਼ਾਦੀ ਕੀਤੀ ਆ। ਇਹ ਹੋ ਸਕਦਾ ਕਿ ਹਰਚਰਨ ਬੈਂਸ ਉਸ ਸਮੇਂ ਉਸ ਬੰਦੇ ਦਾ ਸਾਥ ਛੱਡ ਦੇਵੇ ਜਦੋਂ ਉਹ ਮੁਸ਼ਕਲ ਚ ਹੋਵੇ। ਇਹਦਾ ਮਤਲਬ ਉਹ ਕਹਿੰਦੇ ਨੇ ਕਿ ਮੈਂ ਬਾਦਲਾਂ ਦਾ ਸਾਥ ਨਹੀਂ ਛੱਡ ਰਿਹਾ, ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਨਹੀਂ ਛੱਡ ਰਿਹਾ ਜਦੋਂ ਉਹ ਮੁਸ਼ਕਲ ਚ ਹੋ। ਸੋ ਕਿਤੇ ਨਾ ਕਿਤੇ ਐ ਤਾਂ ਨਹੀਂਗਾ ਕਿ ਉਹਨਾਂ ਨੇ ਆਪਣੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਦੀ ਪੀੜ ਵੀ ਜ਼ਾਹਰ ਕਰਤੀ ਹੋਵੇ ਹੂੰ ਕਿ ਪ੍ਰਕਾਸ਼ ਸਿੰਘ ਬਾਦਲ ਵੀ ਦਰਕਨਾਰ ਹੈ ਤੇ ਮੈਂ ਵੀ ਦਰਕਨਾਰ ਹੈ। ਉਹ ਵੀ ਲਾਂਬੇ ਲਾਤੇ ਤੇ ਮੈਨੂੰ ਵੀ ਲਾਂਬੇ ਲਾਤਾ। ਕਿਉਂਕਿ ਹਰਚਰਨ ਬੈਂਸ ਅੱਜ ਵੀ ਅਕਾਲੀ ਦਲ ਦੇ ਦਫ਼ਤਰ ਜਾਂਦੇ ਨੇ ਅੱਛਾ ਤੇ ਅੱਜ ਵੀ ਉਹ ਉੱਥੇ ਕੋਈ ਪ੍ਰੈਸ ਕਾਨਫਰੰਸ ਹੋਵੇ, ਕੁਝ ਹੋਵੇ, ਉੱਥੇ ਨਜ਼ਰ ਆ ਜਾਂਦੇ ਨੇ। ਪਰ ਉਹਨਾਂ ਦਾ ਉਹ ਰੁਤਬਾ, ਉਹ ਸਤਿਕਾਰ, ਉਹ ਦਬਦਬਾ ਉਹ ਹੁਣ ਬਰਕਰਾਰ ਨਹੀਂ ਰਿਹਾ। ਹੂੰ ਤੇ ਦੂਸਰੇ ਪਾਸੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਇੱਕ ਨਵੀਂ ਟੀਮ ਕੰਮ ਕਰਦੀ ਆ ਹੁਣ। ਜੀ ਜੀ ਉਹ ਹਾਈਟੈਕ ਟੀਮ ਵੀ ਹੈ, ਨਵੀਂ ਪੀੜ੍ਹੀ ਵੀ ਹੈ ਤੇ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਹਰਚਰਨ ਬੈਂਸ ਇਹ ਤਾਂ ਛੋਟੀ ਇੱਟ ਹੈ, ਇਹ ਨਹੀਂ ਹੁਣ ਫਿੱਟ ਬੈਠਦੀ ਸਾਡੇ ਇੱਥੇ ਸੰਗਮਰਮਰ ਦੇ ਵਿੱਚ, ਹੈ ਨਾ। ਸੋ ਇਸ ਲਈ ਉਹ ਪੀੜ ਕਿਤੇ ਇਹ ਪੀੜ, ਇਹ ਪੋਸਟ, ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਾਰੇ ਪੁੱਛ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਹੁਣ ਕਿਉਂ ਸਾਥ ਛੱਡ ਰਹੇ ਹੋ, ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਲਈ ਲਿਖੀ ਗਈ ਹੈ। ਸੋ ਇਸ ਮਾਮਲੇ ਦੇ ਉੱਤੇ ਹਰਚਰਨ ਬੈਂਸ ਨੇ ਆਪਣਾ ਦਰਦ ਬਿਆਨ ਕੀਤਾ ਕਿ ਮੈਂ ਆਪਣੀ ਨੌਕਰੀ ਵੀ ਛੱਡੀ, ਮੈਂ ਆਪਣਾ ਕੰਮਕਾਰ ਵੀ ਛੱਡਿਆ। ਉਸ ਸਮੇਂ ਮੈਂ ਸਿਖਰ ਤੇ ਸੀ, ਉਸ ਸਮੇਂ ਮੇਰੀ ਪੁੱਛ ਪੜਤਾਲ ਸਿਖਰ ਤੇ ਸੀ, ਮੁੱਖ ਮੰਤਰੀ ਮੇਰੇ ਘਰੇ ਆਉਂਦੇ ਸੀ ਸਮਾਂ ਲੈ ਕੇ ਮੇਤੋਂ। ਤੇ ਅੱਜ ਮੈਂ ਜਿਸ ਸਥਿਤੀ 'ਚ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾ ਲਈ, ਉਹਦੇ ਬਾਵਜੂਦ ਮੈਨੂੰ ਖੱਟਿਆ ਕੀ, ਮੈਂ ਮਿਲਿਆ ਕੀ, ਬਦਨਾਮੀ ਜਾਂ ਧੋਖਾ। ਸੋ ਇਸ ਲਈ ਮੈਨੂੰ ਲੱਗਦਾ ਉਹ ਸਪੀਡ ਦੇ ਵਿੱਚੋਂ ਲਿਖੀ ਹੈ। ਤੇ ਇਹਦਾ ਮਤਲਬ ਇਹ ਬਾਕੀ ਧਿਰਾਂ ਨੂੰ ਵੀ ਜਿਹੜੇ ਚੜ੍ਹਦੇ ਸੂਰਜ ਦੇ ਨਾਲ ਫਟਾਫਟ ਜੁੜ ਜਾਂਦੇ ਨੇ ਕਿ ਲੈ ਵੀ ਅਸੀਂ ਤਾਂ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਕਦੇ ਉਤਰਨਾ ਹੀ ਨਹੀਂ ਪੈਣਾ, ਉਹਨਾਂ ਲਈ ਵੀ ਇਹ ਸ਼ੀਸ਼ੇ ਵਰਗੀ ਹੈ ਪੋਸਟ ਕਿ ਭਾਈ ਢਲਾਉਣ ਆਉਣੀ ਓ ਆਉਣੀ ਹੈ ਚੜ੍ਹਾਈ ਤੋਂ ਬਾਅਦ। ਹਾਂਜੀ ਬਿਲਕੁਲ ਬਿਲਕੁਲ ਢਲਾਣ ਆਉਣੀ ਹੈ। ਤੇ ਜਿਹੜੀ ਤੁਸੀਂ ਵਿੱਚ ਦੀ ਗੱਲ ਛੋਈ ਹੈ ਨਾ ਕਿ ਕਿਤੇ ਬਾਦਲ ਸਾਹਿਬ ਵਾਲੀ ਤਾਂ ਨਹੀਂ ਗੱਲ ਕਰ ਰਹੇ, ਤਾਂ ਉਹ ਇਹ ਗੱਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਬਾਦਲ ਸਾਹਿਬ ਨੇ ਹੁਣ ਆਪਣੇ ਆਪ ਨੂੰ ਸਾਈਡ ਲਾਈਨ ਕਿਉਂ ਕਰ ਲਿਆ।